ਵੋਟਾਂ ਦੇ ਵਾਸਤੇ ਅਵੇਅਰਨੈਸ ਦੀ ਗੱਲ ਹੋਵੇ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਭੂਮਿਕਾ ਦੀ ਗੱਲ ਹੋਵੇ ਤਾਂ ਕਿਵੇਂ ਦੇਖਦੇ ਹੋ ਜੀ ਸਮੁੱਚੇ ਵਰਤਾਰੇ ਨੂੰ? ਜਿਹੜੀ ਇਹ ਐਸਜੀਪੀਸੀ ਹੈ ਇਹ ਸਿੱਖਾਂ ਲਈ ਇੱਕ ਬਹੁਤ ਹੀ ਦੁਖਦਾਈ ਸੰਸਥਾ ਬਣ ਕੇ ਰਹਿ ਗਈ ਆ। 11 ਤੋਂ ਲੈ ਕੇ 23 ਤੱਕ 12 ਸਾਲ ਹੋ ਗਏ ਨੇ, ਅਜੇ ਤੱਕ ਚੋਣ ਜਿਹੜੀ ਆ ਉਹਦਾ ਵੀ ਕੋਈ ਪੱਕਾ ਨਹੀਂ ਵੀ ਹੋ ਜਾਏਗੀ। ਮੁਸ਼ਕਲ ਦੇ ਨਾਲ 20-25 ਜਾਂ 30% ਵੋਟਾਂ ਬਣਨਗੀਆਂ ਕਿ ਐਸਜੀਪੀਸੀ ਨੇ 100 ਸਾਲ ਦੇ ਵਿੱਚ ਹੁਣ ਇੰਨੀ ਗਿਰਾਵਟ ਆ ਚੁੱਕੀ ਆ ਕਿ ਐਸਜੀਪੀਸੀ ਦਾ ਨਾਂ ਲੈਣ ਵਾਸਤੇ ਵੀ ਲੋਕੀ ਸੰਕੋਚ ਕਰਨ ਲੱਗ ਗਏ ਨੇ ਕਿ ਹਰਪ੍ਰੀਤ ਸਿੰਘ ਜਿਹੜੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸੀਗੇ ਉਹਨਾਂ ਨੂੰ ਜਿੰਨਾ ਤੱਕ ਵਰਤਿਆ ਗਿਆ ਉਹਨਾਂ ਨੂੰ ਵਰਤ ਲਿਆ। ਜਿੱਦਣ ਉਹਨਾਂ ਨੇ ਨਾ ਕੀਤੀ ਉਦਣ ਹੀ ਭਾਈ ਸਾਹਿਬ ਜੀ ਉਹਨਾਂ ਦੀ ਛੁੱਟੀ ਔਰ ਇੱਕ ਗ੍ਰੰਥੀ ਨੂੰ ਜਿਹੜਾ ਹੈਗਾ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ। ਅਗਰ ਕੋਈ ਐਸਜੀਪੀਸੀ ਮੈਂਬਰ ਪ੍ਰਧਾਨ ਐਕਸ ਪ੍ਰਧਾਨ ਜਨ ਸੈਕਟਰੀ ਐਕਸ ਜਨ ਸੈਕਟਰੀ ਇਹ ਦਿਖਾ ਦੇ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਅਪੁਆਇੰਟ ਕਰਨ ਦੀ ਔਰ ਉਹਨਾਂ ਨੂੰ ਹਟਾਉਣ ਦੀ ਐਸਜੀਪੀਸੀ ਕੋਲ ਕੋਈ ਤਾਕਤ ਹੈਗੀ ਆ ਐਕਟ ਦੇ ਅਨੁਸਾਰ। ਪੰਜਾਬ ਦੀ ਸਰਕਾਰ ਨੂੰ ਚਲਾਉਣ ਵਾਸਤੇ 117 ਮੈਂਬਰ ਨੇ ਔਰ ਐਸਜੀਪੀਸੀ ਨੂੰ ਚਲਾਉਣ ਵਾਸਤੇ 187 ਮੈਂਬਰ ਨੇ। ਐਸਜੀਪੀਸੀ ਦੇ ਜਿਹੜੇ ਕੰਟਰੋਲ ਥੱਲੇ ਆ ਰਾਗੀ ਜਥੇ ਉਹਨਾਂ ਨੇ ਯੂਨੀਅਨ ਬਣਾਈ ਹੋਈ ਆ। ਯੂਨੀਅਨ ਕਾਮਰੇਡ ਬਣਾਉਂਦੇ ਆ, ਸਿੱਖ ਨਹੀਂ ਬਣਾਉਂਦੇ। 2 ਦਿਨ ਦਾ ਸਿਰਫ ਜਿਹੜਾ ਹੈਗਾ ਜੀ ਐਸਜੀਪੀਸੀ ਦਾ ਜਨਰਲ ਹਾਊਸ ਦਾ ਜਿਹੜਾ ਹੈਗਾ ਉਹ ਹੁੰਦਾ ਹੈ। ਇੱਕ ਦਿਨ ਦੇ ਵਿੱਚ 365 ਦਿਨ ਦਾ ਜਿਹੜਾ ਬਜਟ ਹੈ ਉਹ ਇੱਕ ਦਿਨ ਦੇ ਵਿੱਚ, ਬਲਕਿ ਇੱਕ ਦਿਨ ਨਹੀਂ 4 ਘੰਟਿਆਂ 'ਚ ਪਾਸ ਕਰਕੇ ਪਾਸੇ ਕਰਦੇ ਨੇ। ਅਕਾਲੀ ਦਲ ਦੇ ਵਿੱਚ ਕੋਈ ਚੋਣ ਦੀ ਲੋੜ ਨਹੀਂ ਆ। ਸਰਦਾਰ ਸੁਖਬੀਰ ਸਿੰਘ ਬਾਦਲ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦਿੰਦੇ ਆ। ਤੁਹਾਡੇ ਸਾਹਮਣੇ ਰੋਜ਼ ਜਿਹੜੇ ਹੈਗੇ ਆ ਹਲਕਾ ਇੰਚਾਰਜ ਲਾਈ ਜਾਂਦੇ ਨੇ। ਟੀਵੀ 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਵਰਾਜ। ਜੇ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਜਿਹੜਾ ਹਾਲ ਦੇ ਵਿੱਚ ਹੀ ਵੋਟ ਬਣਾਉਣ ਦਾ ਹੁਕਾ ਦਿੱਤਾ ਜਾ ਰਿਹਾ ਹੈ ਤੇ ਵੱਡੇ ਸਵਾਲੀਆ ਚਿੰਨ੍ਹ ਇਹ ਵੀ ਨੇ ਕਿ ਜਿਹੜਿਆਂ ਇਲਾਕਿਆਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਬਣਨੀਆਂ ਨੇ ਤਾਂ ਉਹਨਾਂ ਦੇ ਵਿੱਚ ਜਿਹੜੀ ਵੋਟਾਂ ਦੀ ਨੁਮਾਇੰਦਗੀ ਕਰਨ ਵਾਲੇ ਲੋਕ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਅਸਾਰ ਨੇ, ਕਿੰਨੀ ਕੁ ਕਹਿ ਸਕਦੇ ਹਾਂ ਕਿ ਅਵੇਅਰਨੈਸ ਬਣੀ ਹੋਈ ਹੈ ਤੇ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ। ਤਾਂ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਸਰਦਾਰ ਗੁਰਪ੍ਰਤਾਪ ਸਿੰਘ ਰਿਆੜ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਰਿਆੜ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਿਆੜ ਸਾਹਿਬ, ਸਭ ਤੋਂ ਪਹਿਲਾਂ ਮੁੱਢਲਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਮੈਂ ਆਪਣੇ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਕਿ ਐਸਜੀਪੀਸੀ ਦੀਆਂ ਵੋਟਾਂ ਦੇ ਵਾਸਤੇ ਅਵੇਅਰਨੈਸ ਦੀ ਗੱਲ ਹੋਵੇ ਜਾਂ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹਨਾਂ ਦੀ ਭੂਮਿਕਾ ਦੀ ਗੱਲ ਹੋਵੇ ਤਾਂ ਕਿਵੇਂ ਦੇਖਦੇ ਹੋ ਜੀ ਸਮੁੱਚੇ ਵਰਤਾਰੇ ਨੂੰ? ਇਸ ਤਰ੍ਹਾਂ ਹੈਗਾ ਜੀ ਕਿ ਐਸਜੀਪੀਸੀ ਨੂੰ 25 ਦੇ ਵਿੱਚ ਪੂਰਾ 100 ਸਾਲ ਹੋ ਚੱਲਣਾ। ਐਸਜੀਪੀਸੀ ਦੀਆਂ ਵੋਟਾਂ ਬਣ ਰਹੀਆਂ ਨੇ, ਬੜੀ ਚੰਗੀ ਗੱਲ ਆ। ਪਰ ਹਿੰਦੁਸਤਾਨ ਦੇ ਵਿੱਚ 2 ਕਾਨੂੰਨ ਨੇ। ਜੇ ਲੋਕ ਸਭਾ ਅਤੇ ਰਾਜ ਸਭਾ ਦੀਆਂ ਆਪਣਾ ਲੋਕ ਸਭਾ ਅਤੇ ਅਸੈਂਬਲੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਵੀ ਜਿਹੜੀਆਂ ਹੈਗੀਆਂ ਸਰਕਾਰਾਂ ਕਰਾਉਂਦੀਆਂ ਨੇ ਅਤੇ ਐਸਜੀਪੀਸੀ ਦੀ ਜਿਹੜੀ ਚੋਣ ਆ ਇਹ ਵੀ ਸਰਕਾਰ ਕਰਾਉਂਦੀ ਆ। ਇਹਦਾ ਸਾਰਾ ਖਰਚਾ ਜਿਹੜਾ ਹੈ ਸੈਂਟਰ ਗੌਰਮੈਂਟ ਕਰਦੀ ਆ। ਲੇਕਿਨ ਵੋਟਾਂ ਦੇ ਬਣਾਉਣ ਵਿੱਚ ਬੜਾ ਵੱਡਾ ਫਰਕ ਆ। ਉਹ ਜਿਹੜੀਆਂ ਵੋਟਾਂ ਲੋਕ ਸਭਾ ਦੀਆਂ ਜਾਂ ਅਸੈਂਬਲੀ ਦੀਆਂ ਬਣਦੀਆਂ ਨੇ ਜਾਂ ਪੰਚਾਇਤਾਂ ਦੀਆਂ ਬਣਦੀਆਂ ਨੇ, ਉਹ ਘਰ ਘਰ ਜਾ ਕੇ ਅਤੇ ਸਰਕਾਰੀ ਮੁਲਾਜ਼ਮ ਜਿਹੜੇ ਨੇ, ਚਾਹੇ ਉਹ ਟੀਚਰ ਹੋਣ ਜਾਂ ਹੋਰ ਹੋਣ ਜਾਂ ਇਹ ਹਾਇਰ ਕਰਨ, ਉਹਨਾਂ ਦੇ ਨਾਲ ਉਹ ਵੋਟਾਂ ਜਿਹੜੀਆਂ ਨੇ ਉਹ ਬਣਾਈਆਂ ਜਾਂਦੀਆਂ ਨੇ। ਉਹਨਾਂ ਦੇ ਫਾਰਮ ਭਰੇ ਜਾਂਦੇ ਨੇ, ਉਹਨਾਂ ਦਾ ਸਾਰਾ ਕੁਛ ਕੀਤਾ ਜਾਂਦਾ। ਪਰ ਇੱਥੇ ਜਗ੍ਹਾ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਹਿੰਦੇ ਨੇ ਜੀ ਅਸੀਂ ਫਾਰਮ ਜਿਹੜੇ ਆ ਉਹ ਰੱਖ ਦਿੰਦੇ ਹਾਂ, ਤੁਸੀਂ ਫਾਰਮ ਭਰੋ। ਔਰ ਜਿਹੜੇ ਇੰਟਰਸਟਡ ਬੰਦੇ ਨੇ ਜਿਨ੍ਹਾਂ ਨੇ ਚੋਣ ਲੜਨੀ ਆ ਉਹ ਵੀਡੀਓਜ਼ ਪਾ ਕੇ ਹੋਰ ਕਈ ਕੁਛ ਕਰਕੇ ਬੜਾ ਉਪਰਾਲਾ ਕਰ ਰਹੇ ਨੇ ਕਿ ਵੋਟਾਂ ਜਿਹੜੀਆਂ ਹੈ ਉਹ ਬਣ ਜਾਣ। ਲੇਕਿਨ ਮੇਰੇ ਹਿਸਾਬ ਦੇ ਨਾਲ ਮੁਸ਼ਕਲ ਦੇ ਨਾਲ 20-25 ਜਾਂ 30% ਵੋਟਾਂ ਬਣਨਗੀਆਂ। ਉਹਦਾ ਰੀਜ਼ਨ ਹੈ ਕਿ ਐਸਜੀਪੀਸੀ ਨੇ 100 ਸਾਲ ਦੇ ਵਿੱਚ ਦੇ ਇਤਿਹਾਸ ਵਿੱਚ ਹੁਣ ਇੰਨੀ ਗਿਰਾਵਟ ਆ ਚੁੱਕੀ ਆ ਕਿ ਐਸਜੀਪੀਸੀ ਦਾ ਨਾਂ ਲੈਣ ਵਾਸਤੇ ਵੀ ਲੋਕੀ ਸੰਕੋਚ ਕਰਨ ਲੱਗ ਗਏ ਨੇ। ਤੁਸੀਂ ਦੇਖੋ
ਕਿ ਸੌਦਾ ਸਾਧ ਨੂੰ ਮਾਫ ਕਰਾਉਣ ਵਾਸਤੇ 90 ਲੱਖ ਰੁਪਈਆ SGPC ਦੇ ਖਾਤੇ 'ਚੋਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਉਸ ਵੇਲੇ ਦੇ ਜਿਹੜੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਬਗੈਰ SGPC ਦੇ ਜਨਰਲ ਹਾਊਸ 'ਚ ਲਿਆਉਂਦਿਆਂ ਬਗੈਰ ਪਾਸ ਕਰਾਇਆ 90 ਲੱਖ ਰੁਪਈਆ ਜਿਹੜਾ ਹੈ ਉਹ ਪ੍ਰੈਸ ਨੂੰ, ਟੀਵੀਆਂ ਨੂੰ, ਚੈਨਲਾਂ ਨੂੰ, ਸਾਰਾ ਕੁਝ ਨੂੰ ਵੰਡ ਦਿੱਤਾ, ਜਿਹਦਾ ਅੱਜ ਤੱਕ ਨਾ ਕੋਈ ਹਿਸਾਬ ਕਿਤਾਬ ਦੇਣ ਨੂੰ ਤਿਆਰ ਆ, ਨਾ ਕੋਈ ਵਾਪਸ ਕਰਨ ਨੂੰ ਤਿਆਰ ਆ। ਉਸ ਤੋਂ ਬਾਅਦ 238 ਸਰੂਪ ਜਿਹੜੇ ਗੈਪ ਹੋ ਗਏ ਨੇ, ਉਹਨਾਂ ਵਾਸਤੇ ਸੰਗਤ ਉੱਥੇ ਜੱਦੋ-ਜਹਿਦ ਕਰ ਰਹੀ ਆ, ਉਹਨਾਂ ਨੂੰ ਡਾਂਗਾਂ ਪੈ ਰਹੀਆਂ ਨੇ, ਉਹਨਾਂ ਨੂੰ ਭਾਈ ਸਾਹਿਬ ਜੀ ਬੁਰੇ ਜਿਹੜਾ ਟਰੀਟ ਕੀਤਾ ਜਾ ਰਿਹਾ, ਲੇਕਿਨ ਸਰੂਪਾਂ ਦਾ ਅਜੇ ਤੱਕ ਕਿਸੇ ਨੇ ਨਹੀਂ ਹੈ। ਜ਼ਮੀਨਾਂ ਦੇ ਕਬਜ਼ੇ ਨੇ, ਗੁਰੂ ਘਰਾਂ ਦੇ ਕਬਜ਼ੇ ਨੇ, ਗੋਲਕਾਂ ਦੇ ਕਬਜ਼ੇ ਨੇ, ਔਰ ਇਹ ਸਾਰਾ ਕੁਝ ਵੇਖ ਕੇ ਤੇ ਪਤਾ ਚੱਲਦਾ ਹੈ ਕਿ ਇਹ ਹੁਣ SGPC ਜਿਹੜੀ ਆ ਸਿੱਖਾਂ ਲਈ, ਸਿੱਖ ਵਿਚਾਰਧਾਰਾ ਲਈ, ਪ੍ਰਚਾਰ ਲਈ ਔਰ ਸਿੱਖਾਂ ਦੀ ਬਿਹਤਰੀ ਲਈ ਕੰਮ ਨਹੀਂ ਕਰ ਰਹੀ। ਇਹ ਸਿਰਫ ਇੱਕ ਪਰਿਵਾਰ ਲਈ, ਕੁਝ ਬੰਦਿਆਂ ਲਈ ਜਿਹੜਾ ਹੈਗਾ ਉਹ ਕਰ ਰਹੀ ਆ। ਤੁਹਾਨੂੰ ਮੈਂ ਦੱਸਣਾ ਚਾਹੁੰਦਾ ਐਜ਼ ਏ ਮੈਂਬਰ ਕਿ ਪਹਿਲੀ ਗੱਲ ਤਾਂ ਤੁਸੀਂ ਵੇਖੋ ਕਿ ਮਤਲਬ ਜਿਹੜਾ ਮੈਂਬਰ ਆ ਉਹਨੂੰ ਆਉਣ ਜਾਣ ਦਾ ਕੋਈ ਕਿਰਾਇਆ ਨਹੀਂ ਦਿੱਤਾ ਜਾਂਦਾ, ਉਹਨੂੰ TADA ਕੁਛ ਨਹੀਂ ਦਿੱਤਾ ਜਾਂਦਾ, ਔਰ ਉਹਦਾ ਜਿਹੜਾ ਆਂਦੇ ਨੇ ਜੇ ਅਸੀਂ ਧਰਮ ਪ੍ਰਚਾਰ ਲਈ ਮੈਂਬਰ ਨੂੰ 1 ਲੱਖ ਰੁਪਇਆ ਸਾਲ ਦਾ ਦਿੰਦੇ ਹਾਂ। ਹੁਣ ਤੁਸੀਂ ਵੇਖ ਲਓ 12,896 8,000 ਰੁਪਈਆ ਮਹੀਨੇ ਦੇ ਵਿੱਚ ਕਿੰਨਾ ਕੁ ਪ੍ਰਚਾਰ ਹੋ ਜਾਏਗਾ। ਜੇ SGPC ਦੇ ਜਿਹੜੇ ਮੁਲਾਜ਼ਮ ਨੇ ਰਾਗੀ ਨੂੰ ਜਾਂ ਕਿਸੇ ਢਾਡੀ ਨੂੰ ਜਾਂ ਕਿਸੇ ਪ੍ਰਚਾਰਕ ਨੂੰ, ਕਥਾਵਾਚਕ ਨੂੰ, ਲੈਕਚਰਾਰ ਨੂੰ ਸੱਦੀਏ ਤੇ ਉਹ ਵੀ 10,000 ਰੁਪਏ ਤੋਂ ਥੱਲੇ ਨਹੀਂ ਆਉਂਦਾ। ਡਾਕਟਰ ਸਾਹਿਬ, ਤੁਹਾਡੇ ਪਿਛਲੇ ਸਵਾਲਾਂ ਦੇ ਵਿੱਚ ਮੈਂ ਜਾਣਨਾ ਚਾਹੁੰਦਾ, ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਇਲਾਕਿਆਂ ਦੇ ਵਿੱਚ ਜਾਂ ਜਿੱਥੇ ਸਿੱਖ ਵੋਟ ਬਣਨੀ ਹੈ ਉੱਥੇ ਜ਼ਿਆਦਾ ਤਰਜੀਹ ਪ੍ਰਸ਼ਾਸਨ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ, ਫਿਰ ਕੀ ਲੱਗਦਾ ਕਿ ਸਰਕਾਰ ਨੂੰ ਐਲਾਨ ਕਰਨ ਦੀ ਕੀ ਲੋੜ ਪਈ ਸੀ ਜੇ ਵੋਟਾਂ ਹੀ ਉਹਨੇ ਵੱਡੇ ਪੱਧਰ ਦੇ ਉੱਪਰ ਬਣਨੀਆਂ ਨਹੀਂ? ਤੇ ਇਸ ਤਰ੍ਹਾਂ ਹੈਗਾ ਜੀ ਕਿ ਇਹ ਜਿਹੜਾ ਸ਼ੁਰੂ ਤੋਂ ਇਸ ਤਰ੍ਹਾਂ ਚੱਲਿਆ ਆ, ਇਹ ਐਕਟ ਜਿਹੜਾ ਹੈਗਾ ਹੈ ਇਹ ਆਪਣੀ ਸਾਡੀ ਜਿਹੜਾ ਦੇਸ਼ ਦੀ ਵੰਡ ਤੋਂ ਪਹਿਲਾਂ ਦਾ ਜਿਹੜਾ ਹੈਗਾ ਹੈ ਉਹ ਐਕਟ ਹੈਗਾ ਹੈ, ਔਰ ਇਹ ਐਕਟ ਨੂੰ ਵਿੱਚ ਐਡੀਸ਼ਨ, ਆਲਟਰੇਸ਼ਨ, ਮੋਡੀਫਿਕੇਸ਼ਨ ਕੁਛ ਵੀ ਕਰਨੀ ਹੋਵੇ ਤੇ ਉਹ ਲੋਕ ਸਭਾ ਕਰਦੀ ਆ, ਇੱਥੇ ਕੋਈ ਨਹੀਂ। ਲੇਕਿਨ ਇੱਕ ਐਕਟ ਹੋਰ ਬਣਿਆ ਹੈ ਜਿਹੜਾ ਹਰਿਆਣੇ 'ਚ ਲਾਗੂ ਹੋਇਆ, ਜਿਹੜਾ ਦਿੱਲੀ 'ਚ ਲਾਗੂ ਹੋਇਆ। ਦਿੱਲੀ ਦੇ ਵਿੱਚ ਸੈਂਟਰ ਗੌਰਮੈਂਟ ਨਹੀਂ ਚੋਣਾਂ ਕਰਾਉਂਦੀ, ਦਿੱਲੀ ਗੌਰਮੈਂਟ ਚੋਣਾਂ ਕਰਾਉਂਦੀ ਆ। ਹਰਿਆਣੇ ਦੇ ਵਿੱਚ ਦਿੱਲੀ ਸੈਂਟਰ ਗੌਰਮੈਂਟ ਨਹੀਂ ਚੋਣਾਂ ਕਰਾਉਂਦੀ, ਉਹ ਹਰਿਆਣਾ ਗੌਰਮੈਂਟ ਚੋਣਾਂ ਕਰਾਉਂਦੀ ਆ। ਉਹਨਾਂ ਦਾ ਇੰਟਰਸਟ ਹੁੰਦਾ ਹੈ। ਸੈਂਟਰ ਦਾ ਕੀ ਇੰਟਰਸਟ ਹੈ ਤੁਹਾਨੂੰ ਮੈਂ ਦੱਸਣਾ ਚਾਹੁੰਦਾ, ਸਾਰਾ ਖਰਚਾ ਕਰਦੀ ਹੈ। ਔਰ ਫਿਰ ਜਿਹੜਾ ਹੈਗਾ ਮੈਂਬਰ ਜਿੱਤਦੇ ਨੇ, ਮੈਂਬਰ ਜਿੱਤਣ ਤੋਂ ਬਾਅਦ ਜਨਰਲ ਹਾਊਸ ਦਾ ਜਿਹੜਾ ਹੈਗਾ ਉਹ ਅੰਮ੍ਰਿਤਸਰ ਦੇ DC ਜਿਹੜੇ ਡਿਪਟੀ ਕਮਿਸ਼ਨਰ ਉਹ ਸਾਦੇ ਨੇ, ਔਰ ਉੱਥੇ ਮੈਂਬਰਾਂ ਨੂੰ ਕਸਮ ਖਰਾ ਕੇ ਸਿਰਫ ਇੱਕ ਚੋਣ ਕਰਾਉਂਦੇ ਨੇ ਪ੍ਰਧਾਨ ਜੀ ਦੀ। ਉਹ ਚੋਣ ਜਦੋਂ ਹੋ ਜਾਂਦੀ ਹੈ ਪ੍ਰਧਾਨ ਜੀ ਨੂੰ ਜਨਰਲ ਹਾਊਸ ਦੇ ਕੇ ਵੀ ਅਗਲੀਆਂ ਚੋਣਾਂ ਜਿਹੜੀਆਂ ਹੈਗੀਆਂ ਤੁਸੀਂ ਕਰਾਓ ਤੇ ਮੈਂ ਚੱਲਿਆ। ਜੇ ਕੋਈ ਡਿਸਪਿਊਟ ਹੋ ਜਾਏ ਤੇ ਉਹਦੀ ਆਰਬਿਟ੍ਰੇਸ਼ਨ ਜਿਹੜੀ ਹੈ ਉਹ DC ਅੰਮ੍ਰਿਤਸਰ ਨੇ ਕਰਨੀ ਆ। ਇੰਨਾ ਕੁ ਉਹਨਾਂ ਦਾ ਰੋਲ ਹੈ, ਔਰ ਜਦੋਂ ਉਹਨਾਂ ਦਾ ਰੋਲ ਨਹੀਂ, ਉਹਨਾਂ ਨੂੰ ਕੋਈ ਬੈਨੀਫਿਟ ਨਹੀਂ, ਉਹਨਾਂ ਨੂੰ ਕੋਈ ਮਿਲਣਾ ਨਹੀਂ, ਤੇ ਉਹ ਇਹਦੇ ਬਾਰੇ ਕਿਉਂ ਸੋਚਣਗੇ, ਇਹਦੇ ਬਾਰੇ ਕਿਉਂ ਵਿਚਾਰਨਗੇ, ਇਹਨੂੰ ਕਿਉਂ ਭਾਈ ਸਾਹਿਬ ਜੀ ਜਿਹੜਾ ਮਜ਼ਬੂਤ ਕਰਨਗੇ। ਇਸ ਕਰਕੇ ਦੱਸਾਂ ਨਾ ਜੀ, ਸਾਡਾ ਜਿਹੜਾ ਇਹ ਹੈਗਾ ਹੈ ਬਾਕੀ ਜਿਸ ਤੱਕ ਸਵਾਲ ਹੈ ਕਿ ਮਤਲਬ ਇੰਨਾ ਜ਼ਿਆਦਾ ਮਾੜਾ ਹਾਲ ਹੈ ਇਹਨਾਂ ਦੇ ਪ੍ਰਬੰਧ ਦਾ ਕਿ ਅਗਰ ਮੈਂ ਕਹਿੰਦਾ ਤਾਂ ਮੈਨੂੰ ਸ਼ਾਇਦ ਜਿਹੜਾ ਹੈਗਾ ਜਿਹੜੇ ਕਮੈਂਟ ਉਹਦੇ 'ਚ ਗਾਲਾਂ ਕੱਢਣਗੇ, ਮੈਨੂੰ ਬੁਰਾ ਭਲਾ ਕਹਿਣਗੇ, ਮੈਨੂੰ ਨਿਰੰਕਾਰੀ ਵੀ ਕਹਿ ਸਕਦੇ ਆ, ਮੈਨੂੰ ਰਾਧਾ ਸੁਆਮੀ ਵੀ ਕਹਿ ਸਕਦੇ ਆ, ਔਰ ਮੈਨੂੰ ਭਾਈ ਸਾਹਿਬ ਜੀ ਜਿਹੜਾ ਹੈਗਾ ਨਾ ਮਨਮੁਖ ਵੀ ਕਹਿ ਸਕਦੇ ਆ, ਔਰ ਮੈਨੂੰ ਭਾਈ ਸਾਹਿਬ ਜੀ ਹੋਰ ਕੁਛ ਵੀ ਜਿਹੜੇ ਹੈਗਾ ਦੇ ਸਕਦੇ ਆ। ਪਰ ਸੱਚਾਈ ਜਿਹੜੀ ਹੈਗੀ ਆ, ਮੇਰਾ ਗੁਰੂ ਕਹਿੰਦਾ ਕੂੜ ਨੂੰ ਖੁੱਟੇ ਨਾਨਕਾ ਓੜਕ ਸੱਚ ਰਹੀ, ਸੱਚ ਨੇ ਸੱਚ ਰਹਿਣਾ। 2 ਦਿਨ ਦਾ ਸਿਰਫ ਜਿਹੜਾ ਹੈਗਾ ਜੀ SGPC ਦਾ ਜਨਰਲ ਹਾਊਸ ਦਾ ਜਿਹੜਾ ਹੈਗਾ ਉਹ ਹੁੰਦਾ ਹੈ। 1 ਦਿਨ ਦੇ ਵਿੱਚ 365 ਦਿਨ ਦਾ ਜਿਹੜਾ ਬਜਟ ਹੈ ਉਹ 1 ਦਿਨ ਦੇ ਵਿੱਚ, ਬਲਕਿ 1 ਦਿਨ ਨਹੀਂ 4 ਘੰਟਿਆਂ 'ਚ ਪਾਸ ਕਰਕੇ ਪਾਸੇ ਕਰਦੇ ਨੇ। ਮੈਂਬਰ ਨੂੰ ਬਣਿਆ ਬਣਾਇਆ ਬਜਟ, ਉਹਦੀ ਜਿਲਦ ਵੀ ਬੱਧੀ ਹੁੰਦੀ ਆ, ਉਹ ਭੇਜਦੇ ਨੇ
ਔਰ ਉਹਦੇ ਵਿੱਚ ਨਾ ਕੋਈ ਐਡੀਸ਼ਨ ਕਰ ਸਕੇ, ਨਾ ਕੋਈ ਆਲਟਰੇਸ਼ਨ ਕਰ ਸਕੇ, ਨਾ ਕੋਈ ਆਪਣੀ ਗੱਲ ਕਹਿ ਸਕੇ। ਉੱਥੇ ਸੈਕਟਰੀ ਸਾਹਿਬ ਖੜੇ ਹੁੰਦੇ ਨੇ, ਉਹ ਪੜ੍ਹ ਦਿੰਦੇ ਨੇ ਵੀ ਆਹ ਸਾਡਾ ਖਰਚਾ ਜੇ, ਆਹ ਸਾਡਾ ਘਾਟੇ ਦਾ ਬਜਟ ਆ, ਕਿ ਭਾਈ ਸਾਹਿਬ ਜੀ ਸਾਨੂੰ ਕੋਈ 2 ਪੈਸੇ ਬਚਣਗੇ, ਇੱਥੇ ਹੀ ਖਰਚ ਕਰਨੇ ਆ। ਖਰਚ ਕਿੱਦਾਂ ਕਰਨੇ ਨੇ, ਕਦੋਂ ਕਰਨੇ ਨੇ, ਕਿੱਥੇ ਕਰਨੇ ਨੇ, ਇਹਦੇ ਬਾਰੇ ਮੈਂਬਰਾਂ ਦੀ ਕੋਈ ਰਾਏ ਨਹੀਂ ਲਈ ਜਾਂਦੀ। ਮਤਲਬ ਕਿ ਢਾਂਚਾ ਵੀ ਤਬਦੀਲ ਹੋਣ ਦੀ ਲੋੜ ਹੈ। ਹਾਂਜੀ, ਢਾਂਚਾ ਵੀ ਤਬਦੀਲ ਹੋਣ ਦੀ ਲੋੜ ਹੈ। ਨਹੀਂ ਹੁਣ ਤਾਂ ਜਿਹੜਾ ਹੈਗਾ ਜੀ, ਜਿਹੜਾ ਤੁਸੀਂ ਕਹਿੰਦੇ ਜੇ ਨਾ ਜੀ ਵੀ ਇਹਦੇ 'ਚ ਚੇਂਜ ਆ ਜਾਏਗੀ, ਉਹ ਜਿਹੜੇ ਜਿਨ੍ਹਾਂ ਨੇ ਪੈਸੇ ਖਰਚਣੇ ਨੇ, ਜਿਨ੍ਹਾਂ ਕੋਲ ਪੈਸੇ ਨੇ, ਤੁਹਾਨੂੰ ਪਤਾ ਕਿ SGPC ਦੀ ਚੋਣ ਵਿੱਚ ਨਸ਼ੇ ਜਿਹੜੇ ਹੈਗੇ ਆ ਉਹ ਵੀ ਦੰਦਨ ਆਉਂਦੇ ਫਿਰਦੇ ਨੇ। ਔਰ ਲੋਕ ਬਾਈ ਹੋਕ ਔਰ ਕਰੁੱਖ ਜਿਹੜਾ ਹੈਗਾ ਨਾ ਜੀ, ਇਹ ਮੈਂਬਰ ਨੂੰ ਜਿੱਤਣਾ ਚਾਹੁੰਦੇ ਨੇ। ਔਰ ਜਿਹੜਾ ਮੈਂਬਰ ਹੈ ਨਾ ਉਹ ਕਿਸੇ ਨੂੰ ਭਰਤੀ ਕਰਾ ਸਕਦਾ, ਨਾ ਕਿਸੇ ਦੀ ਟਰਾਂਸਫਰ ਕਰਾ ਸਕਦਾ, ਨਾ ਕਿਸੇ ਦੇ ਖਿਲਾਫ ਸ਼ਿਕਾਇਤ ਜਿਹੜੀ ਹੈਗੀ ਆ ਉਹਦੀ ਨਹੀਂ ਸੁਣਾਈ ਹੋਈ ਉਹ ਕਰ ਸਕਦਾ। ਇਸ ਕਰਕੇ ਦੱਸਾਂ ਨਾ ਜੀ, ਜਿਹੜੀ ਇਹ SGPC ਹੈ ਇਹ ਸਿੱਖਾਂ ਲਈ ਇੱਕ ਬਹੁਤ ਹੀ ਦੁਖਦਾਈ ਸੰਸਥਾ ਬਣ ਕੇ ਰਹਿ ਗਈ ਆ। ਇਹਦਾ ਜਿਹੜਾ ਕੰਮ ਸੀ ਇਹਨੇ ਉਹ ਕੰਮ ਕਰਨਾ ਬੰਦ ਕੀਤਾ, ਔਰ ਜਿਹੜਾ ਕੰਮ ਨਹੀਂ ਸੀਗਾ ਉਹ ਕੀਤਾ ਜਾਂਦਾ ਹੈ। ਜੱਟ ਸਾਹਿਬ, ਤੁਸੀਂ ਬਹੁਤ ਸਾਰੀਆਂ ਗੱਲਾਂ ਕਰ ਦਿੱਤੀਆਂ ਤੇ ਅਖੀਰ ਦੇ ਵਿੱਚ ਇਹ ਵੀ ਸਵਾਲ ਲੱਗ ਜਾਂਦੇ ਨੇ ਕਿ ਜਿਸ ਤਰੀਕੇ ਦੇ ਨਾਲ ਸੈਂਟਰ ਦੇ ਵੱਲੋਂ ਇਹ ਐਲਾਨ ਤਾਂ ਕਰ ਦਿੱਤਾ ਗਿਆ ਕਿ ਜਿਹੜੀਆਂ ਸਿੱਖ ਵੋਟ ਬਣਨੀ ਚਾਹੀਦੀ ਹੈ SGPC ਇਲੈਕਸ਼ਨ ਵਾਸਤੇ, ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੈਂਟਰ ਹੈ ਜਿਹੜਾ ਉਹ ਇਲੈਕਸ਼ਨ ਕਰਵਾ ਸਕਦਾ SGPC ਦੀਆਂ? ਨਹੀਂ, ਇਸ ਤਰ੍ਹਾਂ ਹੈਗਾ ਜੀ, ਤੁਸੀਂ ਦੇਖੋ ਕਿ ਜਦੋਂ ਮਤਲਬ ਜਿਹੜਾ ਹੈਗਾ ਹੈ, ਜਦੋਂ ਕਿਸੇ ਸੰਸਥਾ ਦੇ ਵਿੱਚ ਨਿਗਾਰ ਆਉਂਦਾ ਹੈ, ਉਹ ਸੰਸਥਾ ਦੇ ਵਿੱਚ ਲੋਕ ਜਿਹੜੇ ਨੇ ਉਹ ਦੂਰ ਹੋਣਾ ਸ਼ੁਰੂ ਹੋ ਜਾਂਦੇ ਨੇ। SGPC 'ਚ ਨਿਗਾਰ ਆ ਰਿਹਾ ਦਿਨ ਬ ਦਿਨ। ਔਰ ਉਹ ਜਿਹੜਾ ਨਿਗਾਰ ਆ, ਹੁਣ ਤੁਸੀਂ ਦੇਖੋ ਕਿ ਹਰਪ੍ਰੀਤ ਸਿੰਘ ਜਿਹੜੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸੀਗੇ, ਉਹਨਾਂ ਨੂੰ ਜਿੰਨਾ ਤੱਕ ਵਰਤਿਆ ਗਿਆ ਉਹਨਾਂ ਨੂੰ ਵਰਤ ਲਿਆ। ਜਿੱਦਣ ਉਹਨਾਂ ਨੇ ਨਾ ਕੀਤੀ ਉਦਣ ਹੀ ਭਾਈ ਸਾਹਿਬ ਜੀ ਉਹਨਾਂ ਦੀ ਛੁੱਟੀ, ਔਰ ਇੱਕ ਗ੍ਰੰਥੀ ਨੂੰ ਜਿਹੜਾ ਹੈਗਾ ਅਕਾਲ ਤਖਤ ਦਾ ਜਥੇਦਾਰ ਬਣਾ ਦਿੱਤਾ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ SGPC ਦੇ ਐਕਟ ਵਿੱਚ ਅਗਰ ਕੋਈ SGPC ਮੈਂਬਰ, ਪ੍ਰਧਾਨ, ਐਕਸ ਪ੍ਰਧਾਨ, ਜਨ ਸੈਕਟਰੀ, ਐਕਸ ਜਨ ਸੈਕਟਰੀ ਇਹ ਦਿਖਾ ਦੇ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹਨਾਂ ਨੂੰ ਅਪੁਆਇੰਟ ਕਰਨ ਦੀ ਔਰ ਉਹਨਾਂ ਨੂੰ ਹਟਾਉਣ ਦੀ SGPC ਕੋਲ ਕੋਈ ਤਾਕਤ ਹੈਗੀ ਆ ਐਕਟ ਦੇ ਅਨੁਸਾਰ, ਉਹਦੇ ਵਿੱਚ ਹਰਿਮੰਦਰ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਦਾ ਰੋਲ ਜ਼ਰੂਰ ਹੈਗਾ। ਲੇਕਿਨ ਹੁਣ ਜ਼ਬਰਦਸਤੀ ਕੌਣ ਆਖੇ ਰਾਣੀ ਅੱਗਾ ਢੱਕ। ਹੁਣ ਤੁਸੀਂ ਵੇਖੋ, ਪੰਜਾਬ ਦੀ ਸਰਕਾਰ ਨੂੰ ਚਲਾਉਣ ਵਾਸਤੇ 117 ਮੈਂਬਰ ਨੇ, ਔਰ SGPC ਨੂੰ ਚਲਾਉਣ ਵਾਸਤੇ 187 ਮੈਂਬਰ ਨੇ। ਤੋ ਜਿਹੜਾ ਇਸ ਤੋਂ ਪਹਿਲਾਂ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਨੇ, ਪਰ ਲੇਕਿਨ ਕੋਈ ਅਸਰ ਨਹੀਂ। ਤੁਹਾਨੂੰ ਪਤਾ ਹੈ ਕਿ ਸੈਂਟ ਵਾਸਤੇ ਤਾਬਿਆ ਬੈਠਾ ਹੋਇਆ ਸਿੰਘ ਸਾਹਿਬ ਜਿਹੜਾ ਕਹਿੰਦਾ ਆਪਣੇ ਆਪ ਨੂੰ, ਉਹ ਜਾ ਕੇ ਭਾਈ ਸਾਹਿਬ ਜੀ ਇੱਕ ਸਾਧ ਦੇ ਕੋਲੋਂ ਹਾਂਜੀ ਉਹਨੂੰ ਪਹਿਲਾਂ ਫੁੱਲ ਦਿੰਦਾ ਹੈ, ਔਰ ਫਿਰ ਉਹਦੇ ਕੋਲ ਪਹਿਲਾਂ ਉਹ ਸੈਂਟ ਆਪਣੇ ਲਈ ਸੁੱਟਦਾ ਹੈ ਕਿ ਮੈਂ ਇਹ ਆਪਣੇ ਬੈਠਣ ਵਾਸਤੇ ਲਾਉਣਾ। ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸੈਂਟ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਕੱਪੜੇ ਉੱਤੇ ਪਾ ਕੇ ਪੋਚਿਆ ਜਾ ਰਿਹਾ। ਇਹ ਸੈਂਟ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਤੇ ਆਪ ਸੈਂਟ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਤੇ ਆਪ ਇੱਕ ਖੁਸ਼ਬੂ ਨਿਕਲਦੀ ਆ। ਸਭੇ ਸਾਂਝੀ ਵਾਲ ਸਦਾਇਨ, ਕੋਈ ਨਾ ਦੱਸੇ ਬਾਹਰਾ ਜੀਓ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗਮ ਕੋ ਬਣਿਆ ਹੀ। ਗੁਰੂ ਸਾਹਿਬ ਕਹਿੰਦੇ ਇੱਕ ਪਿਤਾ ਇੱਕ ਸਕੇ ਹਮ ਬਾਰਕ। ਹਾਂਜੀ, ਤੋ ਜਿਹੜਾ ਇਹ ਜਿਹੜੀ ਖੁਸ਼ਬੂ ਨਿਕਲਦੀ ਸੀ ਉਹਨੂੰ ਤੇ ਅਸੀਂ ਬੰਦ ਕਰ ਦਿੱਤਾ, ਉਹਨੂੰ ਤਾਂ ਅਸੀਂ ਲੋਕਾਂ ਤੱਕ ਪਹੁੰਚਾਇਆ ਨਹੀਂ। ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਿਹੜਾ ਆਪ ਸੈਂਟ ਹੈ ਉਹਨੂੰ ਭਾਈ ਸਾਹਿਬ ਦੇ ਸੈਂਟ ਲਾਉਣੇ ਸ਼ੁਰੂ ਕਰ ਦਿੱਤੇ। ਹੁਣ ਤੁਸੀਂ ਵੇਖੋ SGPC ਦੇ ਜਿਹੜੇ ਕੰਟਰੋਲ ਥੱਲੇ ਆ ਰਾਗੀ ਜਥੇ, ਉਹਨਾਂ ਨੇ ਯੂਨੀਅਨ ਬਣਾਈ ਹੋਈ ਆ। ਯੂਨੀਅਨ ਕਾਮਰੇਡ ਬਣਾਉਂਦੇ ਆ, ਸਿੱਖ ਨਹੀਂ ਬਣਾਉਂਦੇ। ਜਿਹੜੀ ਟਾਸਕ ਫੋਰਸ ਆ ਉਹਦੀ ਯੂਨੀਅਨ ਹੈ। ਜਿਹੜੇ ਗ੍ਰੰਥੀ ਨੇ, ਜਿਹੜੇ ਖੰਡ ਪਾਠ ਕਰਦੇ ਨੇ, ਉੱਥੇ ਕਰਦੇ ਨੇ, ਉਹਨਾਂ ਦੀ ਯੂਨੀਅਨ ਹੈ। ਔਰ ਜਿਹੜਾ ਸਟਾਫ ਹੈ SGPC ਦਾ ਉਹਨਾਂ ਦੀ ਯੂਨੀਅਨ ਆ। ਇਹ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੈ। ਗੁਰੂ ਨਾਨਕ ਨੇ ਕਿਹਾ ਸੀ ਯੂਨੀਅਨਾਂ ਬਣਾਓ, ਹੋ ਕੀ ਰਿਹਾ ਹੈ। ਔਰ ਤੁਸੀਂ ਵੇਖੋ ਕਿ ਮਤਲਬ ਲੋਕ ਸਭਾ ਦੀ, ਅਸੈਂਬਲੀ ਦੀ ਜਿਹੜੀ ਹੈਗੀ ਆ ਚੋਣ ਹਰ 5 ਸਾਲ ਬਾਅਦ ਹੁੰਦੀ ਆ। ਇੱਥੇ ਭਾਈ ਸਾਹਿਬ ਜੀ ਹੁਣ 11 ਸਾਲ ਤੋਂ ਉੱਪਰ ਹੋ ਗਏ ਨੇ। 2004 ਦੀ ਚੋਣ ਆ।
2011 'ਚ ਮੈਂ ਹਟਾਇਆ, 11 ਤੋਂ ਲੈ ਕੇ 23 ਤੱਕ 12 ਸਾਲ ਹੋ ਗਏ ਨੇ, ਅਜੇ ਤੱਕ ਚੋਣ ਜਿਹੜੀ ਆ ਉਹਦਾ ਵੀ ਕੋਈ ਪੱਕਾ ਨਹੀਂ ਵੀ ਹੋ ਜਾਏਗੀ। ਕਾਣਿਆਂ ਘੋੜੀ ਚੜਿਆ ਤੇ ਜਾਣਿਆ, ਵੇਖਾਂਗੇ ਜਿੱਦਣ ਵੋਟਾਂ ਪੈਣਗੀਆਂ ਨਾ ਉਦੋਂ ਪਤਾ ਲੱਗੂਗਾ ਵੀ ਭਾਈ ਸਾਹਿਬ ਜੀ ਇਹ ਚੋਣ ਹੋਣੀ ਆ। ਅਜੇ ਕੋਈ ਰਿਆੜ ਸਾਹਿਬ, ਇੱਕ ਸਵਾਲ ਰਹਿ ਜਾਂਦਾ ਅੰਤ ਦੇ ਵਿੱਚ, ਉਹ ਵੀ ਕਰ ਦੇਵਾਂ ਕਿ ਜਿਸ ਤਰੀਕੇ ਦੇ ਨਾਲ ਸਿੱਖ ਜਥੇਬੰਦੀਆਂ ਦੇ ਵੱਲੋਂ ਜਾਂ ਹਰ ਸ਼ਖਸ ਦੇ ਵੱਲੋਂ ਕਿਤੇ ਨਾ ਕਿਤੇ ਗਿਲਾ ਕੀਤਾ ਜਾਂਦਾ, ਜਿਵੇਂ ਤੁਹਾਡੇ ਵੱਲੋਂ ਵੀ ਗਿਲਾ ਕੀਤਾ ਗਿਆ ਕਿ ਲੋਕ ਬਾਦਲ ਦਲ ਦੇ ਬਹੁਤ ਖਿਲਾਫਤ ਕਰਦੇ ਆ ਜਿਸ ਤਰੀਕੇ ਦੇ ਨਾਲ ਸਿੱਖੀ ਦੇ ਵਿੱਚ ਜਾਂ ਐਸਜੀਪੀਸੀ ਦੇ ਵਿੱਚ ਨਿਘਾਰ ਆਇਆ, ਤੇ ਕੀ ਲੱਗਦਾ ਕਿ ਬਾਦਲ ਦਲ ਨੂੰ ਉਲਾਂਭੇ ਕਰਨ ਵਾਸਤੇ ਕਿਸ ਤਰੀਕੇ ਦਾ ਜਿਹੜਾ ਇੱਕ ਰੋਲ ਨਿਭਾਇਆ ਜਾ ਸਕਦਾ? ਇਸ ਤਰ੍ਹਾਂ ਹੈਗਾ ਜੀ ਕਿ ਸਿੱਖ ਜਿਹੜਾ ਨਾ ਜੀ ਉਹ ਬਹੁਤ ਜ਼ਿਆਦਾ ਗਿਰ ਗਿਆ। ਸਿੱਖ ਜਿਹੜਾ ਸੀ ਜਿਹਦੇ ਵਿੱਚ ਜਿਹੜੀ ਮਤਲਬ ਗੁਰੂ ਸਾਹਿਬ ਨੇ ਜਿਹੜੀ ਸਾਨੂੰ ਸ਼ਕਤੀ ਬਖਸ਼ੀ ਸੀ ਨਾ ਜੀ, ਉਹ ਸਿੱਖ ਵਿੱਚੋਂ ਮਾਈਨਸ ਹੁੰਦੀ ਜਾ ਰਹੀ ਹੈ। ਅਸੀਂ ਆਪਣੇ ਫਾਇਦੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ। ਹੁਣ ਤੁਸੀਂ ਵੇਖੋ ਕਿ ਅਕਾਲੀ ਦਲ ਦਾ ਸੰਵਿਧਾਨ ਵੱਖਰਾ, ਐਸਜੀਪੀਸੀ ਦਾ ਸੰਵਿਧਾਨ ਵੱਖਰਾ। ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਉਹ ਸਾਰੇ ਚੁਣ ਕੇ ਆਉਂਦੇ ਨੇ, ਠੀਕ ਆ, ਨੋਮੀਨੇਟ ਵੀ ਹੁੰਦੇ ਨੇ, ਪਰ ਬਹੁਤੇ ਮੈਂਬਰ ਜਿਹੜੇ ਬਹੁ ਗਿਣਤੀ ਉਹ ਚੁਣ ਕੇ ਆਉਂਦੀ ਆ। ਹਾਂਜੀ, ਔਰ ਫੇਰ ਕੀ ਹੈਗਾ, ਉਸ ਤੋਂ ਅੱਗੇ ਚੱਲੀਏ, ਅਕਾਲੀ ਦਲ ਦੇ ਵਿੱਚ ਕੋਈ ਚੋਣ ਦੀ ਲੋੜ ਨਹੀਂ ਆ। ਸਰਦਾਰ ਸੁਖਬੀਰ ਸਿੰਘ ਬਾਦਲ ਜਿਹਨੂੰ ਮਰਜ਼ੀ ਪ੍ਰਧਾਨ ਬਣਾ ਦਿੰਦੇ ਆ। ਤੁਹਾਡੇ ਸਾਹਮਣੇ ਰੋਜ਼ ਜਿਹੜੇ ਹੈਗੇ ਆ ਹਲਕਾ ਇੰਚਾਰਜ ਲਾਈ ਜਾਂਦੇ ਨੇ। ਐਸਜੀਪੀਸੀ ਦੀ ਮਤਲਬ ਪ੍ਰਧਾਨ ਦੀ ਤੇ ਅਕਾਲੀ ਦਲ ਦੇ ਪ੍ਰਧਾਨ ਦਾ ਇਹ ਆਪਸ ਵਿੱਚ ਮਤਲਬ ਜਿਹੜਾ ਹੈਗਾ ਇੰਨਾ ਕੁ ਪਿਆਰ ਹੋਣਾ ਚਾਹੀਦਾ ਵੀ ਜੇ ਐਸਜੀਪੀਸੀ ਦੇ ਉੱਤੇ ਕੋਈ ਮੁਸੀਬਤ ਆਵੇ ਤਾਂ ਅਕਾਲੀ ਦਲ ਵਾਲੇ ਉਹਦੀ ਮਦਦ ਕਰਨ, ਜੇ ਅਕਾਲੀ ਦਲ 'ਤੇ ਕੋਈ ਮੁਸੀਬਤ ਆਵੇ ਤਾਂ ਐਸਜੀਪੀਸੀ ਉਹਦੀ ਮਦਦ ਕਰੇ। ਲੇਕਿਨ ਹੁੰਦਾ ਕੀ ਆ, ਐਸਜੀਪੀਸੀ ਦਾ ਪ੍ਰਧਾਨ ਬਸਤਾ ਫੜਦਾ ਔਰ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਮਾਈਕ ਫੜਦਾ। ਤੁਸੀਂ ਵੇਖ ਲਓ, ਜਦੋਂ ਆਪਣਾ ਲਾਂਘਾ ਖੋਲ੍ਹਿਆ ਉਸ ਵੇਲੇ ਤੁਸੀਂ ਵੇਖ ਲੈਣਾ ਸੀ ਵੀ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਉਹ ਕਿਸ ਤਰ੍ਹਾਂ ਬੋਲ ਰਿਹਾ ਸੀ ਉੱਥੇ, ਔਰ ਜਿਹੜਾ ਐਸਜੀਪੀਸੀ ਦਾ ਪ੍ਰਧਾਨ ਸੀ ਉਹ ਬਸਤਾ ਲੈ ਕੇ ਖਲੋਤਾ ਸੀ। ਜਦੋਂ ਤੱਕ ਜਥੇਦਾਰ ਗੁਰਚਰਨ ਸਿੰਘ ਜੀ ਟੌੜਾ ਜਿਉਂਦੇ ਰਹੇ ਨੇ, ਉਹਨਾਂ ਨੇ ਉਸ ਅਹੁਦੇ ਦੀ ਜਿਹੜੀ ਆ ਨਾ ਜੀ ਗਹਿਮਾ ਨੂੰ ਤਕਰੀਬਨ ਜਿਹੜਾ ਨਾ ਜੀ ਉਹ ਕਾਇਮ ਰੱਖਿਆ। ਉਸ ਤੋਂ ਬਾਅਦ ਤੇ ਜਿਹੜੇ ਆਏ, ਬਡੂੰਗਰ ਸਾਹਿਬ ਦੀ ਗੱਲ ਕਰਨ ਲੱਗਾ, ਸਰਦਾਰ ਕਿਰਪਾਲ ਸਿੰਘ ਬਡੂੰਗਰ, ਉਹ ਨੋਮੀਨੇਟਡ ਮੈਂਬਰ ਸੀਗੇ, ਇਲੈਕਟਡ ਮੈਂਬਰ ਨਹੀਂ ਸੀ। ਲੇਕਿਨ ਟੌੜਾ ਸਾਹਿਬ ਨੂੰ ਪਾਸੇ ਕਰਨ ਦੀ ਖਾਤਰ ਬਾਦਲ ਸਾਹਿਬ ਨੇ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ। ਔਰ ਜਦੋਂ ਟੌੜਾ ਸਾਹਿਬ ਨਾਲ ਉਹਨਾਂ ਦੀ ਸੁਲ੍ਹਾ ਹੋ ਗਈ, ਤੁਹਾਨੂੰ ਮੈਂ ਹਾਸੇ ਵਾਲੀ ਗੱਲ ਦੱਸਦਾ, ਤੇ ਭਾਈ ਸਾਹਿਬ ਜੀ ਅਜੇ 6 ਮਹੀਨੇ ਬਡੂੰਗਰ ਸਾਹਿਬ ਦੇ ਰਹਿੰਦੇ ਸੀ, ਉਹਨਾਂ ਕੋਲ ਰਿਜ਼ਾਈਨ ਕਰਾ ਕੇ ਤੇ ਟੌੜੇ ਨੂੰ ਜਿਹੜਾ ਹੈਗਾ ਫਿਰ ਪ੍ਰਧਾਨ ਬਣਾ ਦਿੱਤਾ। ਇਹ ਹੈ ਐਸਜੀਪੀਸੀ ਦੀ ਵਰਕਿੰਗ। ਇਸ ਕਰਕੇ ਜੇ ਐਸਜੀਪੀਸੀ ਨੇ ਸਰਵਾਈਵ ਕਰਨਾ ਹੈ, ਜੇ ਐਸਜੀਪੀਸੀ ਨੇ ਸਿੱਖਾਂ ਦੀ ਗੱਲ ਕਰਨੀ ਹੈ, ਜੇ ਐਸਜੀਪੀਸੀ ਨੇ ਐਜੀਟੇਸ਼ਨ ਕਰਨੀ ਆ, ਜੇ ਐਸਜੀਪੀਸੀ ਨੇ ਆਪਣਾ ਜਿਹੜੀ ਇੱਜ਼ਤ ਹੈ, ਮਾਣ ਸਤਿਕਾਰ ਉਹਨੂੰ ਬਹਾਲ ਕਰਨਾ ਹੈ, ਤੇ ਭਾਈ ਸਾਹਿਬ ਜੀ ਫਿਰ ਜਿਹੜੇ ਸਿੱਖ ਦਰਦੀ ਨੇ ਉਹਨਾਂ ਨੂੰ ਭਾਈ ਸਾਹਿਬ ਜੀ ਜਿਹੜਾ ਨਾ ਜੀ ਐਸਜੀਪੀਸੀ ਲੜਾਉਣੀ ਚਾਹੀਦੀ ਆ। ਇਹ ਨਹੀਂ ਹੈ ਕਿ ਇਹਦੇ ਕੋਲ ਭਾਈ ਸਾਹਿਬ ਜੀ 20 ਕਰੋੜ ਰੁਪਈਆ ਇਹਨੂੰ ਐਸਜੀਪੀਸੀ ਦੀ ਟਿਕਟ ਦੇ ਦਿਓ, ਇਹਦੇ ਕੋਲ 50 ਕਰੋੜ ਇਹਨੂੰ ਐਸਜੀਪੀਸੀ ਦੀ ਟਿਕਟ ਦੇ ਦਿਓ। ਇਹ ਭਾਵੇਂ ਭਾਈ ਸਾਹਿਬ ਜੀ ਨਸ਼ੇ ਕਰਦਾ, ਭਾਵੇਂ ਦਾੜੀ ਰੰਗਦਾ, ਉਹ ਭਾਈ ਸਾਹਿਬ ਜੀ ਕਿਰਪਾਨ ਜਿਹੜੀ ਆ ਪਾ ਲੈਂਦਾ ਅਤੇ ਆਪਣਾ ਜਿਹੜਾ ਐਸਜੀਪੀਸੀ ਦੀ ਟਿਕਟ ਲੈ ਲੈਂਦਾ। ਕੋਈ ਸਿਧਾਂਤ ਜਿਹੜਾ ਹੈ ਨਾ ਜੀ ਉਹਨੂੰ ਸਿਰੇ ਨਹੀਂ ਚੜਾਇਆ ਜਾਂਦਾ। ਔਰ ਅੱਜ ਤੱਕ ਇਹ ਐਸਜੀਪੀਸੀ ਤਖਤਾਂ ਦੇ ਜਥੇਦਾਰਾਂ ਸਾਹਿਬ ਦੀ ਅਪੁਆਇੰਟਮੈਂਟ ਔਰ ਰਿਟਾਇਰਮੈਂਟ ਔਰ ਸਾਰੇ ਜਿਹੜੇ ਰੂਲ ਐਂਡ ਰੈਗੂਲੇਸ਼ਨ ਨੇ, ਕਿੱਦਾਂ ਉਹਨਾਂ ਨੂੰ ਤਨਖਾਹ ਦੇਣੀ, ਕਿੱਦਾਂ ਉਹਨਾਂ ਦਾ ਕੀ ਉਹਨਾਂ ਦੀ ਵਰਕਿੰਗ ਹੋਏਗੀ, ਕੀ ਉਹਨਾਂ ਦਾ ਸਰਕਲ ਹੋਏਗਾ, ਉਹਦੇ ਬਾਰੇ ਅੱਜ ਤੱਕ ਕੋਈ ਫੈਸਲਾ ਨਹੀਂ ਕਰ ਸਕੀ। ਹੁਣ ਤੁਸੀਂ ਦੇਖ ਲਓ, ਕੈਦੀਆਂ ਦੀ ਗੱਲ ਆ, ਸਾਡੇ ਸਿੱਖ ਕੈਦੀਆਂ ਦੀ ਗੱਲ ਆ, ਮਤਲਬ ਤਕਰੀਬਨ 15 ਸਾਲ ਬੀਜੇਪੀ ਦੇ ਨਾਲ ਰਹੇ ਨੇ, 15 ਨਹੀਂ ਬਲਕਿ 17 ਸਾਲ, 7 ਸਾਲ ਵਾਜਪਾਈ ਸਾਹਿਬ ਨਾਲ ਔਰ 10 ਸਾਲ ਭਾਈ ਸਾਹਿਬ ਜੀ ਇੱਧਰ, ਔਰ ਪਹਿਲਾਂ ਬਾਦਲ ਸਾਹਿਬ ਰਹੇ ਨੇ ਅਤੇ ਹੁਣ ਜਿਹੜਾ ਹੈਗਾ ਸੁਖਬੀਰ ਰਿਹਾ। ਲੇਕਿਨ ਤੁਸੀਂ ਦੱਸੋ ਜੀ, ਉਦੋਂ ਤਾਂ ਇਹਨਾਂ ਨੇ ਕੈਦੀਆਂ ਨੂੰ ਛੁਡਾਇਆ ਨਹੀਂ। ਉਦੋਂ ਦੇ ਮੈਂ ਇਸ ਦਾ ਆਈ ਵਿਟਨੈਸ ਹਾਂ ਕਿ ਜਸਵੰਤ ਸਿੰਘ ਖਾਲੜਾ ਜਿਹੜੀ ਕਮੇਟੀ ਆ, ਬਾਦਲ ਸਾਹਿਬ CM ਬਣੇ 1997 'ਚ, ਉਹ ਆਈ, ਮੈਂ ਉੱਥੇ ਹਾਜ਼ਰ ਸਾਂ, ਔਰ ਭਾਈ ਸਾਹਿਬ ਜੀ ਕਿਹਾ ਗਿਆ
ਵੀ ਜੀ ਬਾਦਲ ਸਾਹਿਬ ਤੁਸੀਂ ਸਟੇਜਾਂ 'ਤੇ ਕਹਿੰਦੇ ਰਹੇ ਜੇ ਤੁਹਾਡੇ ਜਿਹੜੇ ਹੈਗੇ ਆ ਫਰਜੰਗ ਜਿਹੜੇ ਸਾਰੇ ਜਿਹੜੇ ਹੈਗੇ ਆ ਜਥੇਦਾਰ ਉਹ ਸਟੇਜਾਂ 'ਤੇ ਕਹਿੰਦੇ ਰਹੇ ਨੇ ਕਿ ਅਸੀਂ ਜੋ 84 ਤੋਂ ਬਾਅਦ ਹੋਇਆ ਉਹਦਾ ਜਿਹੜਾ ਹੈਗਾ ਪੁਲਿਸ ਕੋਲੋਂ ਜਾਂ ਹੋਰ ਜਿਹੜੇ ਅਫਸਰ ਜਿਨ੍ਹਾਂ ਨੇ ਇਹਦੇ ਵਿੱਚ ਭਾਈ ਸਾਹਿਬ ਜੀ ਸਿੱਖਾਂ ਨਾਲ ਜ਼ਿਆਦਤੀ ਕੀਤੀ ਆ, ਸਿੱਖਾਂ ਨੂੰ ਭਾਈ ਸਾਹਿਬ ਜੀ ਕੋਇਆ ਤੇ ਮਾਰਿਆ, ਉਹਦਾ ਅਸੀਂ ਭਾਈ ਸਾਹਿਬ ਜੀ ਉਹਨਾਂ ਨੂੰ ਸਜ਼ਾਵਾਂ ਦੇਵਾਂਗੇ। ਤੇ ਬਾਦਲ ਸਾਹਿਬ ਨੇ ਕਿਹਾ ਸਰਦਾਰ ਸਾਹਿਬ ਬੜੀ ਮੁਸ਼ਕਲ ਦੇ ਨਾਲ ਆਪਣਾ ਸ਼ਾਂਤੀ ਆਈ ਆ, ਇਹਨੂੰ ਬਰਕਰਾਰ ਰੱਖੋ, ਹੁਣ ਇਹ ਗੱਲਾਂ ਜਿਹੜੀਆਂ ਛੱਡ ਦਿਓ, ਇਹ ਗੱਲਾਂ ਕਰਨ ਵਾਲੀਆਂ ਨਹੀਂ। ਤੇ ਜਦੋਂ ਤੁਹਾਡੀ ਸੋਚ ਤੁਹਾਡੇ ਲੀਡਰਾਂ ਦੀ ਸੋਚ ਇਹ ਹੋਵੇ ਤੇ ਫਿਰ ਭਾਈ ਸਾਹਿਬ ਜੀ ਤੁਹਾਡੇ ਵਾਸਤੇ ਕੁਰਬਾਨੀ ਕੌਣ ਕਰੇਗਾ, ਤੁਹਾਡੇ ਵਾਸਤੇ ਅੱਗੇ ਕੌਣ ਆਏਗਾ, ਤੁਹਾਡੇ ਵਾਸਤੇ ਜ਼ਮੀਨ ਕੌਣ ਕੁਰਕਰਾਏਗਾ, ਤੁਹਾਡੇ ਵਾਸਤੇ ਘਰ ਕੌਣ ਕੁਰਕਰਾਏਗਾ, ਤੁਹਾਡੇ ਵਾਸਤੇ ਜੇਲ੍ਹਾਂ ਕੌਣ ਕੱਟੇਗਾ। ਉਹ ਤਾਂ ਹੀ ਕੱਟੇਗਾ ਜੇ ਕੌਮ ਉਹਦੇ ਮਗਰ ਖੜੇਗੀ, ਜੇ ਕੌਮ ਉਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੇਗੀ ਤਾਂ ਖੜੇਗਾ, ਜਿਹਦੇ ਨਹੀਂ ਖੜੇਗਾ। ਜਿਹੜੇ ਮੈਂਬਰ ਲੜ ਰਹੇ ਨੇ ਮੁਬਾਰਕ, ਲੇਕਿਨ ਇੱਕ ਗੱਲ ਸੋਚਣ ਕਿ ਇਹ ਸੇਵਾ ਹੈ, ਚੌਧਰ ਨਹੀਂ। ਜੇ ਚੌਧਰ ਕਰਨੀ ਆ ਅਕਾਲੀ ਦਲ 'ਚ ਚੱਲ ਜਾਓ, ਜੇ ਸੇਵਾ ਕਰਨੀ ਆ SGPC ਵਾਲੇ ਪਾਸੇ ਆ ਜਾਓ। ਔਰ ਕੋਈ ਆਦਮੀ ਜਿਹੜਾ SGPC ਲੜਨਾ ਚਾਹੁੰਦਾ ਜਾਂ ਜਿੱਤਦਾ ਜਾਂ ਹਾਰਦਾ, ਉਹਨੂੰ ਭਾਈ ਸਾਹਿਬ ਜੀ ਕੋਈ ਉਹਨੂੰ ਜਿਹੜਾ ਹੈਗਾ ਅਕਾਲੀ ਦਲ ਵਾਲੇ ਪਾਸੇ ਨਹੀਂ ਲਿਆਉਣਾ ਚਾਹੀਦਾ। ਔਰ ਜਿਹੜਾ ਅਕਾਲੀ ਦਲ ਦੇ ਵਿੱਚ ਕੰਮ ਕਰ ਰਿਹਾ ਉਹਨੂੰ ਅਕਾਲੀ ਦਲ ਦੇ ਵਿੱਚ ਹੀ ਕੰਮ ਕਰਾਉਣਾ ਚਾਹੀਦਾ, SGPC ਵਾਲੇ ਪਾਸੇ ਨਹੀਂ ਹੋਣਾ ਚਾਹੀਦਾ। ਹੁਣ ਸੁੱਚਾ ਸੌ ਲੰਗਾ ਇੱਕ ਬੰਨੇ ਵਜ਼ੀਰ ਹੈ, ਦੂਜੇ ਬੰਨੇ SGPC ਮੈਂਬਰ ਆ। ਸੇਵਾ ਸਿੰਘ ਸੇਖਵਾਂ ਇੱਕ ਬੰਨੇ ਵਜ਼ੀਰ ਹੈ, ਦੂਜੇ ਬੰਨੇ SGPC ਮੈਂਬਰ ਆ। ਬੀਬੀ ਜਗੀਰ ਕੌਰ ਇੱਕ ਬੰਨੇ ਵਜ਼ੀਰ ਹੈ, ਦੂਜੇ ਬੰਨੇ SGPC ਮੈਂਬਰ ਆ। ਉਹ ਮਤਲਬ ਦੱਸਾਂ ਨਾ ਜੀ, ਇਹ ਸਾਰਾ ਕਬਜ਼ਾ, ਕਿਉਂਕਿ ਇਹ ਜਿਹੜੇ ਲੋਕ ਨੇ ਇਹ ਅੱਜ ਵੀ ਕਿਉਂ ਸੁਖਬੀਰ ਦੇ ਮਗਰ ਫਿਰ ਰਹੇ ਨੇ, ਇਹ ਸਾਰੇ ਦੇ ਸਾਰੇ ਜਿਹੜੇ ਉਹ ਨੇ ਜਿਹੜੇ ਸੁਖਬੀਰ ਦੇ ਪਰਿਵਾਰ ਕੋਲੋਂ ਕਾਣੇ ਨੇ। ਕੁਛ ਨਾ ਕੁਛ ਉਹਨਾਂ ਨੇ ਜਿਹੜਾ ਹੈ ਨਾ ਜੀ ਉਹਨਾਂ ਨੇ ਕੀਤਾ ਹੋਇਆ ਹੈ। ਨਹੀਂ ਤੇ ਜਿਸ ਤਰ੍ਹਾਂ ਭਾਈ ਸਾਹਿਬ ਜੀ ਬਾਕੀ ਸਿੱਖ ਬੋਲਦੇ ਉਸ ਤਰ੍ਹਾਂ ਕਿਉਂ ਨਹੀਂ ਬੋਲਦੇ। ਤਾਂ SGPC ਇਲੈਕਸ਼ਨ ਨੂੰ ਲੈ ਕੇ ਅਤੇ SGPC ਦੇ ਵਿੱਚ ਨਿਭਾਈ ਜਾਣ ਵਾਲੀ ਮੈਂਬਰਾਂ ਦੀ ਭੂਮਿਕਾ ਨੂੰ ਲੈ ਕੇ ਸਾਬਕਾ SGPC ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਦੇ ਨਾਲ ਗੱਲਬਾਤ ਕੀਤੀ ਹੈ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ SGPC ਇਲੈਕਸ਼ਨ ਦੇ ਬਾਬਤ ਵੀ ਕਿਸ ਤਰੀਕੇ ਦੀ ਰੂਪਰੇਖਾ ਬਣ ਸਕਦੀ ਹੈ। ਤੇ ਸਭ ਤੋਂ ਜਿਹੜਾ ਮਹੱਤਵਪੂਰਨ ਇਸ ਵਕਤ ਕੰਮ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਾਸਤੇ ਬਣਾਈਆਂ ਜਾ ਰਹੀਆਂ ਵੋਟਾਂ ਦਾ ਹੈ। ਭਵਿੱਖ ਦੇ ਵਿੱਚ ਵੀ ਪੰਜਾਬ ਦੇ ਨਾਲ ਪੰਥ ਦੇ ਨਾਲ ਜੁੜੇ ਹੋਏ तमाम ਸਾਰੇ ਮਸਲੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।